ਅਗਲੀ ਖਬਰ ਨੈਂਸੀ ਪੈਲੋਸੀ ਦੇ ਸੰਬੰਧ ਦੇ ਵਿੱਚ ਆ। ਨੈਂਸੀ ਪੈਲੋਸੀ ਹੁਣੀ ਅੱਜ ਅਨਾਊਂਸ ਕੀਤਾ ਆ ਵੀ ਉਹ ਰਿਟਾਇਰ ਹੋਣ ਜਾ ਰਹੇ ਆ ਜਨਵਰੀ 2027 ਦੇ ਵਿੱਚ। ਸੋ ਹੁਣ ਅਗਲੀ ਟਰਮ ਉਹ ਨਹੀਂ ਦੇਖਣਗੇ। ਨੈਂਸੀ ਪੈਲੋਸੀ ਪਹਿਲੀ ਵਾਰ ਸੈਨ ਫਰਾਂਸਿਸਕੋ ਤੋਂ 1987 ਦੇ ਵਿੱਚ ਕਾਂਗਰਸ ਵੂਮਨ ਬਣੀ ਸੀ। ਜਿਸ ਟਾਈਮ ਦੇ ਉੱਤੇ ਉਹਦੀ ਏਜ 47 ਸਾਲਾਂ ਦੀ ਸੀਗੀ। ਇਸ ਟਾਈਮ ਉਹਨਾਂ ਦੀ ਏਜ ਜਿਹੜੀ ਆ 85 ਸਾਲ ਦੇ ਕਰੀਬ ਹੈਗੀ ਆ। ਨੈਂਸੀ ਪੈਲੋਸੀ ਹੁਣੀ ਹਾਊਸ ਸਪੀਕਰ ਵੀ ਜਿਹੜੇ ਰਹਿ ਚੁੱਕੇ ਹੈਗੇ। ਜੀ, ਸੋ ਕਈਆਂ ਨੇ ਕਿਹਾ ਹੋਣਾ ਵੀ ਚੱਲ ਸ਼ੁਕਰ ਆ ਕੋਈ ਤਾਂ ਬਜ਼ੁਰਗ ਰਿਟਾਇਰਮੈਂਟ ਕਿਸੇ ਨੇ ਜਿਹੜੀ ਅਸਲ ਦੇ ਵਿੱਚ ਜਿਹੜੀ ਉਹ ਲੈ ਹੀ ਲਈ ਆ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਜਿਹੜੇ ਇੱਥੇ ਦੇ ਸਟੇਟ ਸੈਨੇਟਰ ਸੀਗੇ ਜਿਹੜੇ ਸਕਾਟ ਵਿਨਰ, ਉਹਨਾਂ ਨੇ ਚੁਣੌਤੀ ਦੇ ਦਿੱਤੀ ਸੀ ਤੇ ਫਿਰ ਅਨੌਖਾ ਹੀ ਸੀਗਾ ਨੈਂਸੀ ਪੈਲੋਸੀ ਹੁਣਾਂ ਦੇ ਲਈ। ਸੋ 40 ਸਾਲ ਦਾ ਜਿਹੜਾ ਕਰੀਅਰ ਆ, ਪੋਲੀਟੀਕਲ ਕਰੀਅਰ ਆ, ਉਹ ਉਸਨੂੰ ਹੁਣ ਅਲਵਿਦਾ ਜਿਹੜਾ ਉਹ ਆਖਣਗੇ। ਇਹ ਵੀ ਚੰਗਾ ਹੀ ਹੁੰਦਾ ਆ, ਸਮੇਂ ਸਿਰ ਬੰਦਾ ਚਲੇ ਜਾਵੇ ਤਾਂ ਵਧੀਆ ਲੱਗਦਾ, ਨਹੀਂ ਤਾਂ ਫਿਰ ਧੱਕੇ ਮਾਰ ਕੇ ਕੱਢਦੇ ਫਿਰ ਉਹ ਵੀ ਚੰਗੀ ਚੀਜ਼ ਜਿਹੜੀ ਉਹ ਨਹੀਂ ਲੱਗਦੀ ਹੁੰਦੀ। ਅਗਲੀ ਖਬਰ ਨੈਂਸੀ ਪੈਲੋਸੀ ਦੇ ਸੰਬੰਧ ਦੇ ਵਿੱਚ ਆ। ਨੈਂਸੀ ਪੈਲੋਸੀ ਹੁਣੀ ਅੱਜ ਅਨਾਊਂਸ ਕੀਤਾ ਆ ਵੀ ਉਹ ਰਿਟਾਇਰ ਹੋਣ ਜਾ ਰਹੇ ਆ ਜਨਵਰੀ 2027 ਦੇ ਵਿੱਚ। ਸੋ ਹੁਣ ਅਗਲੀ ਟਰਮ ਉਹ ਨਹੀਂ ਦੇਖਣਗੇ। ਨੈਂਸੀ ਪੈਲੋਸੀ ਪਹਿਲੀ ਵਾਰ ਸੈਨ ਫਰਾਂਸਿਸਕੋ ਤੋਂ 1987 ਦੇ ਵਿੱਚ ਕਾਂਗਰਸ ਵੂਮਨ ਬਣੀ ਸੀ। ਜਿਸ ਟਾਈਮ ਦੇ ਉੱਤੇ ਉਹਦੀ ਏਜ 47 ਸਾਲਾਂ ਦੀ ਸੀਗੀ। ਇਸ ਟਾਈਮ ਉਹਨਾਂ ਦੀ ਏਜ ਜਿਹੜੀ ਆ 85 ਸਾਲ ਦੇ ਕਰੀਬ ਹੈਗੀ ਆ। ਨੈਂਸੀ ਪੈਲੋਸੀ ਹੁਣੀ ਹਾਊਸ ਸਪੀਕਰ ਵੀ ਜਿਹੜੇ ਰਹਿ ਚੁੱਕੇ ਹੈਗੇ। ਜੀ, ਸੋ ਕਈਆਂ ਨੇ ਕਿਹਾ ਹੋਣਾ ਵੀ ਚੱਲ ਸ਼ੁਕਰ ਆ ਕੋਈ ਤਾਂ ਬਜ਼ੁਰਗ ਰਿਟਾਇਰਮੈਂਟ ਕਿਸੇ ਨੇ ਜਿਹੜੀ ਅਸਲ ਦੇ ਵਿੱਚ ਜਿਹੜੀ ਉਹ ਲੈ ਹੀ ਲਈ ਆ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਜਿਹੜੇ ਇੱਥੇ ਦੇ ਸਟੇਟ ਸੈਨੇਟਰ ਸੀਗੇ ਜਿਹੜੇ ਸਕਾਟ ਵਿਨਰ, ਉਹਨਾਂ ਨੇ ਚੁਣੌਤੀ ਦੇ ਦਿੱਤੀ ਸੀ ਤੇ ਫਿਰ ਅਨੌਖਾ ਹੀ ਸੀਗਾ ਨੈਂਸੀ ਪੈਲੋਸੀ ਹੁਣਾਂ ਦੇ ਲਈ। ਸੋ 40 ਸਾਲ ਦਾ ਜਿਹੜਾ ਕਰੀਅਰ ਆ, ਪੋਲੀਟੀਕਲ ਕਰੀਅਰ ਆ, ਉਹ ਉਸਨੂੰ ਹੁਣ ਅਲਵਿਦਾ ਜਿਹੜਾ ਉਹ ਆਖਣਗੇ। ਇਹ ਵੀ ਚੰਗਾ ਹੀ ਹੁੰਦਾ ਆ, ਸਮੇਂ ਸਿਰ ਬੰਦਾ ਚਲੇ ਜਾਵੇ ਤਾਂ ਵਧੀਆ ਲੱਗਦਾ, ਨਹੀਂ ਤਾਂ ਫਿਰ ਧੱਕੇ ਮਾਰ ਕੇ ਕੱਢਦੇ ਫਿਰ ਉਹ ਵੀ ਚੰਗੀ ਚੀਜ਼ ਜਿਹੜੀ ਉਹ ਨਹੀਂ ਲੱਗਦੀ ਹੁੰਦੀ। ਅਗਲੀ ਖਬਰ ਨੈਂਸੀ ਪੈਲੋਸੀ ਦੇ ਸੰਬੰਧ ਦੇ ਵਿੱਚ ਆ। ਨੈਂਸੀ ਪੈਲੋਸੀ ਹੁਣੀ ਅੱਜ ਅਨਾਊਂਸ ਕੀਤਾ ਆ ਵੀ ਉਹ ਰਿਟਾਇਰ ਹੋਣ ਜਾ ਰਹੇ ਆ ਜਨਵਰੀ 2027 ਦੇ ਵਿੱਚ। ਸੋ ਹੁਣ ਅਗਲੀ ਟਰਮ ਉਹ ਨਹੀਂ ਦੇਖਣਗੇ। ਨੈਂਸੀ ਪੈਲੋਸੀ ਪਹਿਲੀ ਵਾਰ ਸੈਨ ਫਰਾਂਸਿਸਕੋ ਤੋਂ 1987 ਦੇ ਵਿੱਚ ਕਾਂਗਰਸ ਵੂਮਨ ਬਣੀ ਸੀ। ਜਿਸ ਟਾਈਮ ਦੇ ਉੱਤੇ ਉਹਦੀ ਏਜ 47 ਸਾਲਾਂ ਦੀ ਸੀਗੀ। ਇਸ ਟਾਈਮ ਉਹਨਾਂ ਦੀ ਏਜ ਜਿਹੜੀ ਆ 85 ਸਾਲ ਦੇ ਕਰੀਬ ਹੈਗੀ ਆ। ਨੈਂਸੀ ਪੈਲੋਸੀ ਹੁਣੀ ਹਾਊਸ ਸਪੀਕਰ ਵੀ ਜਿਹੜੇ ਰਹਿ ਚੁੱਕੇ ਹੈਗੇ। ਜੀ, ਸੋ ਕਈਆਂ ਨੇ ਕਿਹਾ ਹੋਣਾ ਵੀ ਚੱਲ ਸ਼ੁਕਰ ਆ ਕੋਈ ਤਾਂ ਬਜ਼ੁਰਗ ਰਿਟਾਇਰਮੈਂਟ ਕਿਸੇ ਨੇ ਜਿਹੜੀ ਅਸਲ ਦੇ ਵਿੱਚ ਜਿਹੜੀ ਉਹ ਲੈ ਹੀ ਲਈ ਆ, ਕਿਉਂਕਿ ਆਪਾਂ ਨੂੰ ਇਹ ਵੀ ਪਤਾ ਜਿਹੜੇ ਇੱਥੇ ਦੇ ਸਟੇਟ ਸੈਨੇਟਰ ਸੀਗੇ ਜਿਹੜੇ ਸਕਾਟ ਵਿਨਰ, ਉਹਨਾਂ ਨੇ ਚੁਣੌਤੀ ਦੇ ਦਿੱਤੀ ਸੀ ਤੇ ਫਿਰ ਅਨੌਖਾ ਹੀ ਸੀਗਾ ਨੈਂਸੀ ਪੈਲੋਸੀ ਹੁਣਾਂ ਦੇ ਲਈ। ਸੋ 40 ਸਾਲ ਦਾ ਜਿਹੜਾ ਕਰੀਅਰ ਆ, ਪੋਲੀਟੀਕਲ ਕਰੀਅਰ ਆ, ਉਹ ਉਸਨੂੰ ਹੁਣ ਅਲਵਿਦਾ ਜਿਹੜਾ ਉਹ ਆਖਣਗੇ। ਇਹ ਵੀ ਚੰਗਾ ਹੀ ਹੁੰਦਾ ਆ, ਸਮੇਂ ਸਿਰ ਬੰਦਾ ਚਲੇ ਜਾਵੇ ਤਾਂ ਵਧੀਆ ਲੱਗਦਾ, ਨਹੀਂ ਤਾਂ ਫਿਰ ਧੱਕੇ ਮਾਰ ਕੇ ਕੱਢਦੇ ਫਿਰ ਉਹ ਵੀ ਚੰਗੀ ਚੀਜ਼ ਜਿਹੜੀ ਉਹ ਨਹੀਂ ਲੱਗਦੀ ਹੁੰਦੀ। ਰਮਨ ਜੀ ਵੀ ਜੁੜ ਚੁੱਕੇ ਨੇ ਹਰਜੋਤ ਜੀ ਆਪਣੇ ਨਾਲ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਹਾਂਜੀ ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸੁਣ ਰਹੇ ਹੋ ਪਿਆਰ ਭਰੀ ਇੱਕ ਖਬਰ ਹੋਰ ਕਰਨੀ ਆ ਆਪਾਂ ਰਮਨ ਜੀ।